ਬੱਚੀ ਸੀ ਜਾਗਰ ਸਿੰਘ ਦੀ। ਉਹਨੂੰ ਫਿਰ ਨੋਖਰ ਦਾ ਜੀ ਆਇਆ ਇਹ ਮੇਰਾ ਹੁੰਦਾ ਸੀ ਭਲਾ ਮਾਂ। ਅੱਛਾ। ਤੇ ਉਹ ਆਖਣ ਲੱਗਾ ਵੀ ਮਾਰਨਾ ਬੱਚੀ ਨੂੰ ਮਾਰਨਾ, ਬੱਚਿਆਂ ਨੂੰ ਮਾਰਨਾ। ਅੱਛਾ। ਉਹ ਸਾਡਾ ਹੈ ਇੱਕ ਬਾਬਾ ਸਰਦਾਰ, ਇਹਦਾ ਦਾਦਾ ਸਨਾਉਲਾ ਦਾ, ਇੱਕ ਸਾਡੇ ਪਿਓ ਹਨ। ਉਹਨਾਂ ਆਖਿਆ ਬਈ ਸਾਰੇ ਜੱਟਾਂ ਭਰਾ ਵਾਂ ਤੇ ਸਾਡੀ ਇੱਜ਼ਤ ਹੈ। ਅਸਾਂ ਇੱਜ਼ਤ ਨੂੰ ਕੁਛ ਨਹੀਂ ਲਾਈ, ਸਾਡੇ ਘਰੋਂ ਰਹੀ ਹੈ 3 ਦਿਨ। ਤੁਹਾਡੇ ਘਰ ਰਹੀ ਹੈ ਜਾਗਰ ਸਿੰਘ ਦੀ ਬੱਚੀ। ਅੱਛਾ। ਉਹ ਜਿਹੜਾ ਦੋ ਤਰਾ ਦਾ ਪਿੰਡ ਦਾ, ਉਹਨਾਂ ਤੇ ਬੜਾ ਮੰਨਦੇ ਹਨ ਸਿੱਖ, ਸਾਡਾ ਚੋਖਾ ਮੰਨਦੇ ਆ। ਅੱਛਾ, ਭਾਵੇਂ ਮੁਸਲਮਾਨਾਂ ਦਾ ਹੋਵੇ ਤਾਂ ਭਾਵੇਂ ਹੋਵੇ ਮੁਸਲਮਾਨਾਂ ਦਾ, ਭਾਵੇਂ ਕਿਦਾ ਭਾਵੇਂ ਸਾਈ ਦਾ ਹੋਵੇ, ਭਾਵੇਂ ਕਿਦਾ ਹੋਵੇ, ਦੋ ਤਰਾ ਆ ਗਿਆ ਭਾਈ, ਬਸ ਸਾਡੇ ਤੋਂ ਉੱਚਾ ਭਾਈ। ਹਾਂਜੀ ਵਾਹ ਜੀ ਵਾਹ, ਏਡੇ ਚੰਗੇ ਹਨ। ਹਯਾ ਸੀ ਨੋ ਦੋ ਸਾਰਿਆਂ ਕਰਦੇ ਆ ਬੜਾ ਉਹ ਤੇ ਜਾਗਰ ਸਿੰਘ ਨੇ ਮਗਰ ਹੱਥ ਲਾ, ਉਹਨੂੰ ਆਖਣ ਗਿਆ ਜਾ ਵਿਚਾਰਾ ਭੱਜਿਆ ਭੁੱਜਿਆ ਬੜਾ ਸਾਜੇ ਰਾਹ ਮਾਰ ਕੱਤਿਆ। ਅੱਛਾ, ਮਾਰ ਦਿੱਤਾ ਉਹਨੂੰ? ਮਾਰ ਦਿੱਤਾ ਤੇ ਸੋਹਣ ਸਿੰਘ ਨੂੰ ਮਾਰ ਛੱਡਿਆ। ਜੱਥਾ ਪਿਆ ਸੀ ਤੁਹਾਡੇ ਪਿੰਡ, ਪਾਲਣਾ ਖੇਲਦੇ ਸੀ? ਬੜਾ ਖੇਡਦੇ। ਕੋਈ ਨਾਂ ਯਾਦ ਨੇ ਕੋਈ ਜਿਹੜੇ ਤੁਹਾਡੇ ਨਾਲ ਖੇਡਦੇ? ਦਰਸ਼ਾ ਸਿੰਘ ਦਰਸ਼ੂ। ਅੱਛਾ, ਕਿਹਦਾ ਮੁੰਡਾ ਸੀ? ਉਹ ਘਰੋਂ ਕਿਹਦਾ ਹੈ ਇਹ ਮੈਨੂੰ ਨਹੀਂ ਪਤਾ। ਅੱਛਾ। ਇੱਕ ਸੀ ਜਾਗਰ ਸਿੰਘ ਦਾ ਜਿੰਦੂ। ਅੱਛਾ। ਇੱਕ ਜੋ ਵੀ ਤਹਿਸੀਲਦਾਰ ਮੰਗਵਾਈ। ਇੱਕ ਦੜੋਪਾ ਰਹਿੰਦਾ ਸੀ ਸੇਖੂਮਾਲ। ਅੱਛਾ। ਤੇ ਰਾਮ ਸੇਖੂ ਆਖਵਾ ਸੌ ਚੁੱਕਿਆ ਦੜੋਪਾ ਯਾਰ ਲੈ ਜਾ ਵਿੱਚ ਧਰੋ। ਉਹ ਖੁਸ਼ੀ ਮਮ ਦਾ ਮੁੰਡਾ ਲਗਾ ਦੜੋਪਾ ਸਾਡੇ ਘਰ ਮੈਂ ਹੈ ਵੀ ਲੈ। ਇੱਕ ਸਾਡੇ ਘਰ ਲੱਕੜ ਦਾ ਸੰਦੂਕ। ਜ਼ਮੀਨ ਭਾਂਡੇ ਵਾਲਾ ਕਿਹੜਾ ਸਿੱਖ ਸੀ? ਜਾਗਰ ਸਿੰਘ। ਜਾਗਰ ਸਿੰਘ। ਹਾਂ। ਤੇ ਹੋਰ ਜਿਹੜਾ ਕੋਈ ਉਹਦੇ ਨਾਲ ਦਾ? ਉਹ ਸੋਹਣ ਸਿੰਘ। ਉਹ ਸੋਹਣ ਸਿੰਘ ਸੀ ਤੇ ਅੱਗੋਂ ਇਹ ਲਾ ਤਾਂ ਨਹੀਂ ਪਤਾ, ਉਹ ਅਸੀਂ ਹੌਲੇ ਹੌਲੇ ਸਾਂ। ਬੰਦਾ ਥੋੜਾ ਹੌਲਾ ਮਾਰਦੇ, ਇਹ ਜੇ ਵੱਡਾ ਹੁੰਦਾ ਸੀ। ਅੱਛਾ, ਜ਼ਮੀਨ ਵਾਵਾ ਸੀ ਇਹਨਾਂ ਦੀ? ਆ ਜਵਾਨ ਚੰਗਾ ਸੀ, ਚਿਹਰੇ ਬੋਰੇ ਆ। ਅੱਛਾ ਸਿੰਘ। ਇਹ ਜੀ ਪਿੰਡ ਚੱਕ ਚੱਠਾ, ਇਹ ਬਾਹਰਲਾ ਪਾਸਾ, ਇਹ ਚੜ੍ਹਦਾ ਪਾਸਾ ਇੱਧਰ। ਇਹ ਮਸਜਿਦ ਹੈ ਉਸ ਵੇਲੇ ਦੀ। अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम ਚੱਕ ਚੱਠਾ पहुंची है। ਅਸੀਂ ਅੱਜ ਇੱਥੋਂ ਦੇ ਬਜ਼ੁਰਗਾਂ ਨੂੰ ਮਿਲਾਂਗੇ। ਵਸਨੀਕ ਬਜ਼ੁਰਗ ਨੇ ਸਾਡੇ ਸਾਹਮਣੇ ਬੈਠੇ ਤੇ ਇਹਨਾਂ ਦੀ ਮਾਸ਼ਾਅੱਲਾ ਉਸ ਵੇਲੇ ਉਮਰ 10-10 ਸਾਲ ਸੀ ਤੇ ਇਹਨਾਂ ਕੋਲੋਂ ਇਸ ਪਿੰਡ ਦੇ ਸਿੱਖਾਂ ਦੇ ਬਾਰੇ, ਹਿੰਦੂਆਂ ਦੇ ਬਾਰੇ ਤੇ ਜਿਹੜੇ ਇੱਥੇ ਮੁਸਲਮਾਨ ਰਹਿੰਦੇ ਸੀ ਉਹਨਾਂ ਬਾਰੇ ਪੁੱਛਾਂਗੇ ਕਿ ਕਿਸ ਤਰ੍ਹਾਂ ਇਹਨਾਂ ਦਾ ਰਹਿਣ ਸਹਿਣ ਸੀ ਤੇ ਜਦੋਂ 47 ਦੀ ਵੰਡ ਹੋਈ ਕਿਸ ਤਰ੍ਹਾਂ ਇੱਥੋਂ ਉੱਠ ਕੇ ਗਏ, ਇੱਥੇ ਕੋਈ ਨੁਕਸਾਨ ਤੇ ਨਹੀਂ ਹੋਇਆ ਸਿੱਖਾਂ ਦਾ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम। वालेकुम सलाम। की हाल चाल है बुजुर्गो? अल्लाह ठीक है, खैर है। ठीक ठाक हो? की नाम है अपना? नज़ीर। ਤੁਹਾਡਾ ਕੀ ਨਾਮ ਹੈ? ਮੁਹੰਮਦ ਨਾਇਤ। ਮੁਹੰਮਦ ਨਾਇਤ। ਬਾਬਾ ਜੀ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਬਾਬਲ। ਤੇ ਦਾਦਾ ਜੀ ਦਾ? ਬਾਲ ਬਖਸ਼। ਸਰਦਾਰ ਬਖਸ਼। ਆ ਉਹਦਾ ਦਾਦਾ ਦਾ ਸਰਦਾਰ। ਸਰਦਾਰ ਬਖਸ਼ ਦਾਦੇ ਦਾ ਨਾਮ ਸੀ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਅਲੀ ਮੁਹੰਮਦ। ਤੇ ਦਾਦਾ ਜੀ ਦਾ? ਅਲਾਦਾਦ। ਅਲਾਦਾਦ। ਕਿਹੜੀ ਬਰਾਦਰੀ ਆਪਣੀ? ਜੱਟ ਸਿੱਧੂ। ਦੋਨੇ ਜੱਟ ਸਿੱਧੂ? ਇੱਕੋ ਹੀ ਹੈ। ਸਹੀ ਹੋ ਗਿਆ। ਬਜ਼ੁਰਗੋ ਆਏ ਆ ਤੁਹਾਡੇ ਕੋਲ 47 ਦੀ ਕਹਾਣੀ ਪੁੱਛਣ। ਪਿੰਡ ਅਸੀਂ ਬੈਠੇ ਆ, ਇਹਦਾ ਪੂਰਾ ਨਾਂ ਕੀ ਹੈ? ਚੱਠੇ ਦਾ ਚੱਕ। ਚੱਠੇ ਦਾ ਚੱਕ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਕਿਲਾ ਦਵਾਨ ਸਿੰਘ ਦਾ, ਨਜ਼ਰ ਨੋਖਰ ਤੇ ਹੰਬੋ ਕੇ, ਬੱਦੋ ਕੇ, ਬੂਲੇ। ਸਹੀ। ਬੁੱਢਾ ਸਿੱਧੂ। ਸਹੀ ਹੋ ਗਿਆ। ਫਿੱਲੋ ਕੇ। ਇਹ ਤਹਿਸੀਲ ਕਿਹੜੀ ਹੈ? ਤਹਿਸੀਲ ਨਸ਼ੌਰਾ ਤੇ ਜ਼ਿਲ੍ਹਾ ਗੁਜਰਾਂਵਾਲਾ। ਗੁਜਰਾਂਵਾਲਾ। ਸਹੀ ਹੋ ਗਿਆ। ਬਜ਼ੁਰਗੋ ਇਹ ਜਿਹੜਾ ਤੁਹਾਡਾ ਪਿੰਡ ਸੀ, ਹਾਂਜੀ, 47 ਤੋਂ ਪਹਿਲੇ ਕਿੱਡਾ ਕੋ ਵੱਡਾ ਪਿੰਡ ਹੁੰਦਾ ਸੀ? ਅੱਗੇ ਥੋੜਾ ਪਿੰਡ ਛੋਟਾ ਹੈ, ਹੁਣ ਤੇ ਬੜਾ ਵੱਡਾ ਪਿੰਡ। ਉਸ ਵੇਲੇ ਕਿੰਨੇ ਕੁ ਘਰ ਸਿੱਖਾਂ ਦੇ ਸੀ, ਕਿੰਨੇ ਕੁ ਮੁਸਲਮਾਨਾਂ ਦੇ, ਕਿੰਨੇ ਕੁ ਹਿੰਦੂਆਂ ਦੇ ਸੀ? ਨਹੀਂ, 5-6 ਘਰ ਸਿੱਖਾਂ ਦੇ ਹਨ ਤੇ ਕੋਈ 10 ਘਰ ਮੁਸਲਮਾਨਾਂ ਦੇ ਹਨ। ਅੱਛਾ। ਇੱਥੇ ਲੰਬੜਦਾਰ ਕਿੰਨੇ ਹੁੰਦੇ ਸਨ? ਸ਼ਰੀਫ ਲੰਬਰ ਹੁੰਦਾ ਹੈ ਸਿੱਧੂ, ਜੱਟ ਸਿੱਧੂ। ਅੱਛਾ। ਪਹਿਲਾਂ ਉਹਦਾ ਪਿਓ ਹੀ ਅਲਾਦਾਦ। ਅੱਛਾ। ਫਿਰ ਅੱਗੋਂ ਸ਼ਰੀਫ ਤੇ ਅੱਗੋਂ ਸੁਲਤਾਨ ਹੁਣ। ਹਾਂ, ਸਹੀ ਹੋ ਗਿਆ। ਮੇਰਾ ਖਿਆਲ ਹੈ ਕਿ ਸਿੱਖਾਂ ਦਾ ਕੋਈ ਹੈਗਾ ਸੀ ਲੰਬੜਦਾਰ? ਸਿੱਖਾਂ ਲੰਬੜਦਾਰ ਕੋਈ ਨਹੀਂ ਸੀ ਇੱਥੇ। ਸਿੱਖ ਲੰਬੜਦਾਰ ਕੋਈ ਨਹੀਂ ਸੀ? ਨਹੀਂ। ਸਹੀ ਹੋ ਗਿਆ। ਇੱਥੇ ਕਿਲੇ ਦਵਾਨ ਸਿੰਘ ਦੇ ਸਨ। ਅੱਛਾ ਅੱਛਾ। ਉਹ ਜੈਲਦਾਰ ਸਨ। ਅੱਛਾ, ਜ਼ੈਲਦਾਰ ਸਨ। ਉਹਨਾਂ ਦਾ ਕੋਈ ਨਾਂ ਚੇਤਾ? ਹਰਨਾਮ ਸਿੰਘ ਜੈਲਦਾਰ ਦਾ ਨਾਮ। ਅੱਛਾ, ਹਰਨਾਮ ਸਿੰਘ ਜ਼ੈਲਦਾਰ। ਸੁਣਦੇ ਹਾਂ ਸੀ। ਪੁੱਤਰ ਨਾਲ ਕਪੂਰ ਸਿੰਘ ਦੀ। ਪੁੱਤਰ ਨਾਲ ਕਪੂਰ ਸਿੰਘ। ਸਹੀ ਹੋ ਗਿਆ। ਜਿਹੜਾ ਤੁਹਾਡਾ ਪਿੰਡ ਹੈ, ਇੱਥੇ ਉਸ ਵੇਲੇ ਮਸਜਿਦਾਂ ਕਿੰਨੀਆਂ ਹੁੰਦੀਆਂ ਸੀ? ਕੀ ਮਸੀਤਾਂ ਕਿੰਨੀਆਂ ਸੀ ਉਦੋਂ? ਮਸਜਿਦ ਇੱਕ ਪੱਕੀ ਹੁੰਦੀ ਸੀ? ਪੱਕੀ। ਕੱਚੀ। ਕੱਚੀ ਹੁੰਦੀ ਸੀ। ਕੱਚੀ। ਅੱਗੇ ਤੇ ਗੁਰਦੁਆਰਾ ਹੈਗਾ ਸੀ ਪਿੰਡ ਤੇ? ਹੈ ਸੀ। ਉਹ ਕਿਹੜੇ ਬੰਨੇ ਸੀ? ਉਹ ਲਾਂਦੇ ਪਏ ਮਾਂ ਮੇਰੇ ਖੂਹ ਦੇ ਨਾਲ ਗੁੱਠ ਪਰ ਚੜਦੇ ਪਾਸੇ। ਅੱਛਾ, ਚੜ੍ਹਦੇ ਪਾਸੇ ਸੀ। ਸਹੀ ਹੋ ਗਿਆ।
ਪਿੰਡ ਦੇ ਪਾਸੇ ਆਹੋ। ਖੂਹ ਦੇ ਨਾਲ ਚੱਲੇ ਪਾਸੇ ਅੱਛਾ ਜਿਹੜੇ ਸਿੱਖ ਸਨ ਹੂੰ। ਇਹਨਾਂ ਦੀ ਕਿਹੜੀ ਬਰਾਦਰੀ ਸੀ ਜੱਟਾਂ ਦੀ? ਖਾਰੇ ਖਾਰੇ ਸਾਰੇ ਜੱਟ ਸਨ। ਖਾਰੇ ਅੱਛਾ ਸਿੱਧੂ ਕੋਈ ਨਹੀਂ ਸੀ? ਨਹੀਂ ਅੱਛਾ ਸਹੀ ਹੋ ਗਿਆ। ਇਹਨਾਂ ਵਿੱਚੋਂ ਸਭ ਨਾਲੋਂ ਸਿੱਖਾਂ ਵਿੱਚੋਂ ਜ਼ਮੀਨ ਭਾਂਡੇ ਵਾਲਾ ਕਿਹੜਾ ਸਿੱਖ ਸੀ? ਜਾਗਰ ਸਿੰਘ। ਜਾਗੜ ਸਿੰਘ। ਹਾਂ ਤੇ ਹੋਰ ਜਿਹੜਾ ਕੋਈ ਉਹਦੇ ਨਾਲ ਦਾ? ਉਹ ਸੋਹਣ ਸਿੰਘ ਹੋਰ ਸੋਹਣ ਸਿੰਘ ਸੀ ਤੇ ਅੱਗੋਂ ਇਹ ਲਾ ਤਾਂ ਸਾਨੂੰ ਨਹੀਂ ਪਤਾ, ਉਹ ਅਸੀਂ ਹੌਲੇ ਹੌਲੇ ਸਾਂ। ਬੰਦਾ ਥੋੜਾ ਹੌਲਾ ਮਾਰਦੇ ਇਹ ਜੇ ਵੱਡਾ ਹੁੰਦਾ ਸੀ। ਅੱਛਾ ਜ਼ਮੀਨ ਵਾਵਾ ਸੀ ਇਹਨਾਂ ਦੀ? ਅੱਜ ਜਵਾਨ ਚੰਗਾ ਸੀ ਚਿਹਰੇ ਪਰੇ ਆ ਅੱਛਾ ਅੱਛਾ ਅੱਛਾ। ਅਜਾਗਤ ਸਿੰਘ। ਤੇ ਬਜ਼ੁਰਗੋ ਆਲੇ ਦੁਆਲੇ ਪਿੰਡ ਦੇ ਖੂਹ ਵੀ ਹੁੰਦੇ ਸਨ? ਆਹ ਖੂਹ ਹੁੰਦਾ ਸੀ, ਮਾਮੇ ਵਾਲਾ ਖੂਹ ਪਿੰਡ ਦੇ ਵਿਚਕਾਰ ਹੁੰਦਾ ਹੈ। ਅੱਛਾ ਮਾਮੇ ਵਾਲਾ ਸਿੱਖਾਂ ਦਾ। ਅੱਛਾ। ਹਾਂ ਪਿੰਡ ਹੋਰ ਦੇ ਆਲੇ ਜੀ ਦੁਆਲੇ ਕਿਹੜੇ ਕਿਹੜੇ ਖੂਹ ਸਨ? ਇੱਕ ਸੀ ਸਾਡਾ ਬੇਰ ਵਾਲਾ ਚੱਲੇ ਪਾਸੇ ਆ ਲੰਬਰਾਂ ਦਾ ਹੈ। ਅੱਛਾ ਆ ਬਾਬਾ ਸਾਹਿਬ ਕਿਆ ਦਾ ਹੈ। ਅੱਛਾ ਆ ਇੱਥੇ ਨਲਕਿਆਂ ਵਾਲੇ ਖੂਹ ਹਨ ਦੋ। ਅੱਛਾ ਸਹੀ ਹੋ ਗਿਆ। ਤੇ ਪਿੰਡ ਦੇ ਵਿੱਚ ਪਾਣੀ ਪੀਣ ਵਾਲਾ ਖੂਹ ਵੀ ਹੁੰਦਾ ਸੀ ਪਾਣੀ ਉਹਦਾ ਪੀਂਦੇ ਹਾਂਗੇ। ਜਿਹੜਾ ਸਿੱਖਾਂ ਦਾ ਹੁੰਦਾ ਸੀ ਆਹ ਵਿਚਕਾਰ? ਉਹ ਪਾਣੀ ਪਾਵੇ ਕਿਹੜਾ ਪੀ ਪੀਂਦਾ। ਸਹੀ ਹੋ ਗਿਆ। ਬਜ਼ੁਰਗੋ ਹਿੰਦੂ ਵੀ ਰਹਿੰਦੇ ਸੀ ਇੱਥੇ? ਅਸੀਂ ਤੇ ਸਿੱਖਿਆ ਨਾ ਖਾਰਾਂ ਖੜੇ ਹਿੰਦੂਆਂ ਦੇ ਕੋਈ ਨਹੀਂ ਵੇਖਿਆ। ਹਿੰਦੂ ਕੋਈ ਨਹੀਂ ਵੇਖਿਆ ਦੋਈ ਖੱਤਰੀ? ਲੱਗ ਬੈਠਾ ਕੋ ਨਾ ਹਿੰਦੂ ਹੋਣ ਤੇ ਸਹੀ। ਇਹ ਸਾਡੇ ਭਾਈ ਇੱਥੇ ਗੁੰਨ ਸੀ। ਹਾਂ ਇੱਕ ਘਰ ਸੀ ਬਾਹਮਣਾ ਦਾ ਇੱਕ ਇੱਕ ਬਾਹਮਣਾ ਸੀ ਦਾ? ਬਾਹਮਣਾ ਦਾ। ਉਹ ਨਾਂ ਸੀ ਅੰਬਰ ਬਾਹਮਣ। ਅਮਰ ਬਾਹਮਣ। ਇੱਕ ਸੀ ਉਹਦਾ ਪੁੱਤਰ, ਇੱਕ ਨਾ ਇਸਮਾਇਲ, ਪੂਰਨ, ਇਸੂ, ਇੱਕ ਪੂਰਨ। ਵੱਡਾ ਪੂਰਨ ਸੀ। ਅੱਛਾ ਪੂਰਨ ਸੀ। ਹਾਂ ਸਹੀ ਹੋ ਨਿੱਕਾ ਗਿਆ। ਦੇ ਨਾਂ ਸੀ। ਇਹ ਕੋਈ ਦੁਕਾਨਾਂ ਦੁਕਾਨਾਂ ਵੀ ਕਰਦੇ ਸੀ ਖੱਤਰੀ ਇੱਥੇ ਤੁਹਾਡੇ ਪਿੰਡ? ਕਹਿੰਦੇ ਮੈਂ ਕੰਨ ਸੁਣਦਾ ਦੁਕਾਨਾਂ ਇੱਕ ਬੱਦੋ ਕੀ ਆਉਂਦਾ ਸੀ। ਅੱਛਾ ਬਾਬਾ ਸ਼ਾਦੀ ਉਹਦਾ ਪੁੱਤਰ ਸੀ ਮੰਗਲ, ਹੂੰ। ਸਿੱਖ ਉਹ ਕਰਦਾ ਸੀ ਦੁਕਾਨ। ਅੱਛਾ ਉਹ ਕਰਦਾ ਹੁੰਦਾ ਸੀ। ਹਾਂ ਸਹੀ ਹੋ ਗਿਆ। ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਇੱਥੇ ਲੱਗਦਾ ਸੀ ਬਾਬਾ ਗਾਲਾ ਸ਼ਾਹ। ਅੱਛਾ ਹੁਣ ਵੀ ਲੱਗਾ, ਅੱਜ ਵੀ ਲੱਗੇਗਾ। ਅੱਛਾ ਅੱਜ ਵੀ ਲੱਗੇਗਾ? ਅੱਜ ਵੀ ਲੱਗੇਗਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਜਦੋਂ ਮੇਲਾ ਲੱਗਦਾ ਸੀ ਹਾਂ ਉਦੋਂ ਕਬੱਡੀ ਸ਼ਬੱਡੀ ਘੋਲ ਵਗੈਰਾ ਹੁੰਦੇ ਸੀ? ਆਹ ਨੇ ਵੇਖਿਆ ਹੁਣ ਹੁੰਦੀ ਹੀ ਹੈ। ਅੱਛਾ ਉਦੋਂ ਨਹੀਂ ਸੀ ਵੇਖਿਆ? ਆਹ ਨੇ ਵੇਖਿਆ। ਸਹੀ ਹੈ। ਬਚਪਨ ਸੀ ਤੁਹਾਡਾ? 8 ਸਾਲ ਦੀ ਉਮਰ ਸੀ ਕਿ 10 ਸਾਲ 8 ਦੀ? ਸਾਲ ਦੀ ਉਦੋਂ ਸੀ। ਅੱਛਾ 8 ਸਾਲ ਦੀ। ਆਪਸ ਵਿੱਚ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਕਿੱਦਾਂ ਹੁੰਦਾ ਸੀ? ਬੜਾ ਵਰਤਾਓ ਸੋਹਣਾ ਹੁੰਦਾ ਹੈ। ਵਿਆਹਾਂ ਸ਼ਾਦੀਆਂ ਤੇ ਆਉਂਦੇ ਜਾਂਦੇ ਸੀ? ਆਉਂਦੇ ਚਾਹੇ ਰੋਟੀ ਪਾਣੀ ਰਲ ਕੇ, ਉਹ ਮੁਸਲਮਾਨ ਪਕਾ ਛੱਡਦੇ ਹਨ। ਨਹੀਂ ਬੜਾ ਮੈਂ ਯਾਦ ਉਹਦੇ ਕੀਕੇ ਸੀ ਜਾ ਸਾਡਾ ਉਹ ਕਰਦੇ ਸੀ ਉਹਨਾਂ ਜਾ ਕਰ ਅਜਾਗਰ ਸਿੰਘ ਦਾ ਜਦ ਮੁੰਡਾ ਜੰਮਿਆ ਨਾ, ਅੱਛਾ ਉਹਦੇ ਕੀਕੇ ਦਾ ਕੜਾਹ ਖਾਦਾ। ਮੈਂ ਉਹਦਾ ਹੌਲਾ ਜਿਹਾ ਘਰ ਜਾ ਅੱਛਾ ਖਾਧਾ ਜਾ ਕੇ? ਖਾਦਾ ਜਾ ਕੇ। ਮੁਸਲਮਾਨਾਂ ਦੇ ਬੱਚਿਆਂ ਨੂੰ ਆਪਣੇ ਘਰ ਆਉਣ ਦਿੰਦੇ ਸੀ ਉਹ? ਨਹੀਂ ਆ ਸਾਡਾ ਬੇੜਾ ਪਿੱਟ ਜਾਂਦਾ। ਅੱਛਾ ਆਹ ਸਹੀ ਹੋ ਗਿਆ। ਤੇ ਇਹਨਾਂ ਦੇ ਜਿਹੜਾ ਇਹਨਾਂ ਦੀ ਹੁੰਦਾ ਸੀ ਦੀਵਾਲੀ ਹੁੰਦੀ ਸੀ ਜਾਂ ਇਹਨਾਂ ਦੀ ਈਦ ਹੁੰਦੀ ਸੀ ਐਵੇਂ ਆਪਣੀ ਈਦ ਹੁੰਦੀ ਆ? ਆਹ ਜਿਵੇਂ ਆ ਲੋਹੜੀ ਹੁੰਦੀ ਸੀ, ਹਾਂਜੀ ਉਹ ਸ਼ਰਾਬ ਸ਼ਰੂ ਬੜਾ ਪੀਂਦੇ ਹਨ। ਤੇ ਅਸੀਂ ਅੱਛਾ ਜਿਹੜਾ ਭੁੱਗਿਆ ਨਾ ਮਨਾਉਂਦੇ ਹਾਂ ਤੇ ਉਹ ਜਿਹੜਾ ਲੋਹੜੀ ਮਨਾਉਂਦੇ ਹਨ। ਅੱਛਾ। ਹਾਂ। ਤੇ ਜਦੋਂ ਆਪਣੀ ਮੁਸਲਮਾਨਾਂ ਦੀ ਈਦ ਹੁੰਦੀ ਸੀ ਉਹ ਸਾਰੇ ਈਦ ਪੜ੍ਹਦੇ ਹਨ। ਉਹ ਉਦੋਂ ਗੋਸ਼ਤ ਗਾਸ਼ ਖਾ ਲੈਂਦੇ ਸੀ ਤੁਹਾਡੇ ਕੋਲੋਂ ਲੈ ਕੇ? ਵੱਡਾ ਨਾ ਖਾਂਦੇ, ਨਿੱਕਾ ਖਾ ਲੈਂਦੇ ਹਨ। ਅੱਛਾ ਵੱਡਾ ਇੱਥੇ ਕਰਦੇ ਹੁੰਦੇ ਸੀ ਉਂਝ? ਅਸੀਂ ਕਰਦੇ ਹਾਂ ਲੱਕ ਛੁਪ ਕੇ। ਅੱਛਾ ਲੋਕ ਛੁਪ ਕੇ ਇਜਾਜ਼ਤ ਨਹੀਂ ਸੀ ਕਿਉਂ ਹੁੰਦੀ? ਮੈਂ ਬਾਹਮਣ ਨਾਲ ਗਿਆ ਦੇਣ ਈਦ ਦਾ ਗੋਸ਼ਤ ਵੱਡੀ ਗਾਂ ਦਾ, ਹੂੰ ਤੇ ਉਦੋਂ ਸਿੱਖ ਟੁਰ ਗਏ ਹਨ ਤੇ ਬਾਹਮਣ ਮਗਰੋਂ ਗਏ। ਅੱਛਾ ਉਹ ਬਾਹਮਣ। ਤੇ ਲਿਆ ਸੀ ਉਹਨਾਂ, ਹੂੰ ਜੇ ਮੈਂ ਗਿਆ ਖਾਣਾ ਪਰਾਂ ਸੁੱਟੋ ਹਨ ਇਹ ਖਾਣਾ। ਅੱਛਾ ਛੁੱਟ ਛੜਿਆ ਸੀ? ਛੋੜ ਛੱਡਿਆ। ਸਹੀ ਹੋ ਗਿਆ। ਅੱਛਾ ਬਜ਼ੁਰਗ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹਾਂ ਉਦੋਂ ਕੀ ਕੁਝ ਹੋਇਆ ਤੁਹਾਡੇ ਪਿੰਡ ਦੇ ਵਿੱਚ? ਉਹ ਲੋਕ ਕਿਸ ਤਰ੍ਹਾਂ ਇੱਥੋਂ ਨਿਕਲੇ? ਇੱਥੋਂ ਦੂਜੇ ਦੇ ਪਹਿਲੇ ਨਿਕਲ ਗਏ ਹਨ। ਕੌਣ? ਦੂਜੇ ਨਾਲ ਦੇ ਉਹਨਾਂ ਦੀ ਬਲਾਦਰੀ ਅੱਛਾ ਸਿੱਖਾਂ ਦੀ। ਹੂੰ ਤੇ ਜਿਹੜਾ ਜਾਗਰ ਸਿੰਘ ਸੋਹਣ ਸਿੰਘ ਰਹਿ ਗਿਆ ਮਗਰ, ਉਹ ਇੱਥੇ ਕੀ ਕਰਦੇ ਸੀ? ਉਹ ਆਂਦੇ ਹਨ ਵੀ ਸਾਡੀ ਭੂਆ ਖੜੇ ਅੱਲਾ ਰਹਿਮ ਕਰੇ ਜਾਂ ਆਪਣੇ ਜਾਣ ਪਛਾਣ ਦਾ ਬਹਿ ਗਿਆ। ਅੱਛਾ ਇੱਕ ਉਹਦੀ ਬੱਚੀ ਸੀ ਜਾਗਰ ਸਿੰਘ ਦੀ, ਹੂੰ ਉਹਨੂੰ ਫਿਰ ਨੋਖਰ ਦਾ ਜੀ ਆਇਆ ਇਹ ਮੇਰਾ ਹੁੰਦਾ ਸੀ ਭਲਾ ਮਾਰ। ਅੱਛਾ ਤੇ ਉਹ ਆਖਣ ਲੱਗਾ ਵੀ ਮਾਰਨਾ ਮਾਰਨਾ? ਮਾਰਨਾ, ਬੱਚੀ ਨੂੰ ਮਾਰਨਾ, ਬੱਚਿਆਂ ਨੂੰ ਵੀ ਮਾਰਨਾ। ਅੱਛਾ ਉਹ ਵੀ ਸਾਡਾ ਹੈ ਇੱਕ ਬਾਬਾ ਸਰਦਾਰ, ਇਹਦਾ ਦਾਦਾ ਸਨਾਉੱਲਾ ਦਾ, ਹੂੰ ਇੱਕ ਸਾਡੇ ਪਿਓ ਹਨ। ਹੂੰ ਉਹਨਾਂ ਆਖਿਆ ਵੀ ਸਾਹੀ ਜੱਟਾਂ ਭਰਾ ਵਾਂ ਤੇ ਸਾਡੀ ਇੱਜ਼ਤ ਹੈ। ਅੱਛਾ ਅਸਾਂ ਇੱਜ਼ਤ ਨੂੰ ਕੁਐਸਚਨ ਨਹੀਂ ਲਾਇਆ। ਸਾਡੇ ਘਰੋਂ ਰਹੀ ਹੈ 3 ਦਿਨ ਤੁਹਾਡੇ ਘਰ ਰਹੀ ਹੈ? ਜਾਗਰ ਸਿੰਘ ਦੀ ਬੱਚੀ। ਅੱਛਾ ਉਹ ਫਿਰ ਮਗਰੋਂ ਜਸਾ ਆਇਆ ਤੇ ਫਿਰ ਅਸੀਂ ਨਾਲ ਕਰ ਲਈ। ਤੇ ਬਾਕੀ ਜਿਹੜਾ ਜਾਗਰ ਸਿੰਘ ਸੀ ਜਾਂ ਉਹਦੇ ਉਹ ਨਾਲ ਤੇ ਸੀ? ਜਾਗਰ ਸਿੰਘ ਨੇ ਮਗਰ ਆਤਰਾ ਉਹਨੂੰ ਆਖਣ ਗਿਆ ਜਾ ਵਿਚਾਰਾ ਭੱਜਿਆ ਪੁੱਜਿਆ ਬੜਾ ਸਾਜੇ ਰਾਹ ਮਾਰ ਕੱਤਿਆ, ਅੱਛਾ ਮਾਰ ਦਿੱਤਾ ਉਹਨੂੰ? ਮਾਰ ਦਿੱਤਾ ਤੇ ਸੋਹਣ ਸਿੰਘ ਨੂੰ ਮਾਰ ਛੱਡਿਆ। ਜੱਥਾ ਪਿਆ ਸੀ ਤੁਹਾਡੇ ਪਿੰਡ? ਜਸਾ ਨਹੀਂ ਪਿਆ, ਮੁਸਲਮਾਨਾਂ ਮਾਰਿਆ। ਨਹੀਂ ਮੁਸਲਮਾਨ ਜੱਥੇ ਦੇ ਵਿੱਚ ਹੀ ਆਏ ਸੀ? ਨਹੀਂ ਨਹੀਂ, ਹੂੰ ਇੱਕ ਦੋ ਮਗਰ ਲੱਗ ਗਏ ਬਾਬਾ, ਭੱਜਦਾ ਬੜਾ ਫਿਰ ਫੜ ਲਿਆ, ਅੱਗੋਂ ਪੈ ਗਿਆ, ਪਿੱਛੋਂ ਪੈ ਗਿਆ ਬਸ। ਮਾਰਿਆ ਲਾਮ ਦੇ ਪਿੰਡਾਂ ਵਾਲਿਆਂ ਨੇ? ਨੋਖਰ ਦੇ ਮਾਰਿਆ, ਅੱਛਾ ਨੌਕਰ ਦੇ ਨੇ ਮਾਰ ਤੁਹਾਡੇ ਪਿੰਡ ਵਾਲਿਆਂ ਨੇ ਨੁਕਸਾਨ ਸਾਡੇ ਪਹੁੰਚਾਇਆ? ਪਿੰਡ ਦੇ ਮਾਰਿਆ। ਹੂੰ ਹੂੰ ਤੇ ਜਿਹੜਾ ਖੱਤਰੀ ਸੀ ਜਾਂ ਬਾਹਮਣ ਸੀ ਹਾਂ ਉਹ ਫਿਰ ਕਿਦੋਂ ਗਿਆ ਇੱਥੋਂ? ਉਹ ਹਰੀ ਕਾਇਮ ਗਏ ਮਗਰ ਬਾਅਦ ਵਿੱਚ। ਅੱਛਾ ਬਾਅਦ ਚੋਂ ਗਏ ਨੇ? ਹਾਂ ਉਹਨਾਂ ਉੱਤੇ ਕੋਈ ਹਮਲਾ ਨਹੀਂ ਹੋਇਆ? ਨਹੀਂ, ਉਹ ਮੁਸਲਮਾਨ ਤੇ ਹੋ ਗਿਆ ਨਾ ਬਰੋਤਰੀ, ਅੱਛਾ ਤੇ ਫਿਰ ਮੋਰਚਾ ਸਾਲ ਟੁਰ ਗਏ। ਆ ਨਾ ਬਣਾ ਕੇ ਜਾਓ ਬੱਚਾ। ਹੂੰ
ਅੱਛਾ ਬਜ਼ੁਰਗੋ, ਉਹ ਚਲੇ ਗਏ ਲੋਕ, ਹਾਂ ਜਿਹੜਾ ਉਹਨਾਂ ਦਾ ਸਮਾਨ ਭਾਂਡਾ ਸੀ, ਮੱਝਾਂ ਗਾਵਾਂ ਸੀ, ਉਹ ਵੀ ਨੌਕਰਾਂ ਵਾਲੇ ਲੋਕ ਲੈ ਗਏ ਜਾਂ ਆਲੇ ਦੁਆਲੇ ਦੇ ਪਿੰਡਾਂ ਦੇ ਲੈ ਗਏ? ਉਹ ਰਹਿ ਗਿਆ ਇੱਥੇ ਹੀ। ਹੂੰ ਉਹ ਜਿਹੜਾ ਕੋਈ ਲੋਕਾਂ ਥੋੜਾ ਬਾਹਰ ਲਿਆ ਤਹਿਸੀਲਦਾਰ ਮਗਰੋਂ ਆਇਆ ਹੂੰ ਤੇ ਉਹ ਸਮਾਂ ਬਣੇ ਚਕਾਈਆਂ ਹਾਂਜੀ ਜੇ ਕੋਈ ਲਾਂਹ ਦੇ ਲੁੱਟ ਮਾਰ ਕਿਸੇ ਦੀ ਕੀਤੀ ਸੀ ਉਹ ਵੀ ਤਹਿਸੀਲਦਾਰ ਮੰਗਵਾਏ। ਇੱਕ ਦੜੋਪਾ ਰਹਿੰਦਾ ਸੀ ਸੇਖੂਮਾਲ, ਅੱਛਾ ਤੇ ਉਹ ਰਾਮ ਸੇਖੂ ਆਖਵਾ ਸਹੁੰ ਚੁੱਕਿਆ ਦੜੋਪਾ ਵੀ ਯਾਰ ਲੈ ਜਾਓ ਵੀ ਜਾ ਵਿੱਚ ਧਰੋ। ਹੂੰ ਉਹ ਖੁਸ਼ੀ ਮੁਹੰਮਦ ਦਾ ਮੁੰਡਾ ਹੈ, ਅਗਲਾ ਦੜੋਪਾ ਸਾਡੇ ਘਰ ਮੈਂ ਹੈ ਵੀ ਲੈ। ਇੱਕ ਸਾਡੇ ਘਰ ਲੱਕੜ ਦਾ ਸੰਦੂਕ, ਅੱਛਾ ਉਹ ਵੀ ਅਗਲਾ ਵੀ ਲੱਕੜ ਦਾ ਸੰਦੂਕ ਵੀ ਲੈ ਦਿਆ ਵੀ ਹੈ, ਇਹ ਸਹੁੰ ਚੁੱਕਣੀ। ਹੂੰ ਉਹ ਫਿਰ ਸਹੁੰ ਨਾ ਆਖਿਆ ਵੀ ਸਹੁੰ ਤੁਹਾਡੀ ਹੋ ਗਈ ਤੂੰ ਹੱਥ ਲੈਣ ਦੀ। ਅੱਛਾ ਉਹ ਲਿਖ ਲਿਆ ਵੀ ਆਹ ਜਿਹੜਾ ਮਾਲ ਹੈ ਸਰਕਾਰੀ ਦੇ ਸਿੱਖਾਂ ਦਾ, ਅੱਛਾ ਇਹ ਗੁਆਚਣਾ ਨਹੀਂ ਚਾਹੀਦਾ। ਤੇ ਮੱਝਾਂ ਡੰਗਰ ਇਹਨਾਂ ਦੇ? ਮੱਝਾਂ ਡੰਗਰ ਵੰਡੇ ਆਪੇ ਚ। ਹੂੰ ਫਿਰ ਉਹ ਆਇਆ ਮਗਰੋਂ ਹੂੰ ਗੁਰਦਾਸਪੁਰੀਏ ਹੂੰ ਤੇ ਉਹਨਾਂ ਲੁੱਟ ਮਾਰ ਲੱਗਾ ਕੇ ਸਭ ਕੁਝ ਲੈ ਗਿਆ। ਉਹ ਪਹਿਲੇ ਮਾਜਰ ਅੱਛਾ ਪਹਿਲਾਂ ਵੀ ਆਏ ਸੀ? ਪਹਿਲਾਂ ਆਏ ਨਿਕਲ ਜਾ ਸਾਰੀ ਆ ਗਏ ਹੂੰ ਤੇ ਪਿੰਡ ਮੰਗਦੇ ਗਏ ਅੱਛਾ ਤੇ ਬਸ ਲੁੱਟ ਮਾਰ ਕਰਦੇ ਗਏ, ਮੁਸਲਮਾਨ ਦਿੰਦੇ ਗਏ ਵੀ ਚਲੋ ਇਹਨਾਂ ਨੂੰ ਲੁੱਟਿਆ ਦੇ ਨਾਲ ਮਾਰ ਦਿਓ ਮਾਜਰਾਂ ਨੂੰ। ਅੱਛਾ ਮਾਜਰ ਤੇ ਡੰਗਰ ਵੀ ਲੈ ਗਿਆ, ਸਮਾਨ ਵੀ ਲੈ ਗਿਆ। ਮਗਰੋਂ ਆ ਗਿਆ ਸਾਡੇ ਆ ਪਟਿਆਲੀਏ ਵਿਚਾਰੇ, ਅੱਛਾ ਇਹ ਭੁੱਖੇ ਮਰਦੇ ਆ ਗਏ। ਫਿਰ ਸਾਡੀਆਂ ਧੜਾਂ ਕੱਢੀਆਂ, ਸਾਡੀਆਂ ਕੁੜਾ ਲੰਮੀਆਂ, ਅੱਜ ਉਹ ਸਾਨੂੰ ਮੁੱਲ ਲੈ ਸਕਦੇ ਆ। ਹੂੰ ਮਿਹਨਤ ਮੈਨੂੰ ਸਾਡੀ ਕਰਕੇ ਇੰਨੀਆਂ ਮਿਹਨਤਾਂ ਕੀਤੀਆਂ ਉਹਨਾਂ ਨੇ? ਇੰਨੀਆਂ ਮਿਹਨਤਾਂ ਉਹਨਾਂ ਕੀਤੀਆਂ। ਇਹ ਭੁੱਖੇ ਮਰਦੇ ਆ, ਪੇਟਾ ਤਰਸ ਕੀਤਾ, ਕਦੀ ਕਿਸੇ ਰੋਟੀ ਪਕਾਣੀ ਕਿਸੇ ਪਕਾਣੀ ਦੇ ਨਾ ਵਿਚਾਰਾ ਖਾਣੀ। ਤੇ ਹੁਣ ਇਹ ਵੇਲੇ ਬਾਦਸ਼ਾਹ ਬਣੇ, ਅੱਲਾ ਦੀ ਰਹਿਮਤ, ਇਸ ਤਰ੍ਹਾਂ ਹੀ ਹੈ ਨਾ, ਜਦੋਂ ਕੋਈ ਹਿਜਰਤ ਕਰਦਾ ਅੱਲਾਹ ਤਾਲਾ ਉਹਨੂੰ ਦਿੰਦਾ ਹੈ। ਅੱਲਾ ਤਾਲਾ ਤੇ। ਬਜ਼ੁਰਗੋ ਹੁਣ ਜਦੋਂ ਲੋਕ ਚਲੇ ਗਏ 74 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ, ਕੋਈ ਮੁੜ ਕੇ ਆਪਣਾ ਪਿੰਡ ਵੇਖਣ ਆਇਆ? ਨਹੀਂ ਕੋਈ ਨਹੀਂ ਆਇਆ, ਕੋਈ ਬੰਦਾ ਹੀ ਨਹੀਂ ਆਇਆ? ਕੋਈ ਬੰਦਾ ਨਹੀਂ ਆਇਆ। ਸਾਡੇ ਪਿੰਡੋਂ ਗਿਆ ਰੀਮਾ ਕਸ਼ਮੀਰੀ ਹੈ, ਕੋਈ ਮਰ ਗਿਆ ਅੱਛਾ ਤੇ ਆਹ ਦੇ ਮੈਨੂੰ ਮਿਲੇ ਹਨ ਇੰਡੀਆ? ਆ ਇੰਡੀਆ, ਅੱਛਾ ਇੰਡੀਆ ਗਿਆ ਸੀ ਉਹ? ਬੜੀ ਇੱਜ਼ਤ ਕੀਤੀ ਉਹਨੇ। ਉਹ ਵਡੇਰਾ ਹੈ ਨਾ, ਹੂੰ ਤੇ ਵਡੇਰਾ ਫਿਰ ਅੱਗੇ ਹੁੰਦੇ ਹਨ ਸੱਜਣ ਸਾਥੀ, ਤੇ ਇਹ ਤਾਂ ਬਾਲ ਸਨ। ਤੁਹਾਡੇ ਜਿਹੜੇ ਜਦੋਂ ਤੁਸੀਂ ਬਾਲ ਸੀ ਆਪਸ ਵਿੱਚ ਸਿੱਖਾਂ ਦੇ ਬਾਲਾਂ ਨਾਲ ਖੇਲਦੇ ਸੀ? ਬੜਾ ਖੇਡਦੇ। ਕੋਈ ਨਾਂ ਯਾਦ ਨੇ ਕੋਈ ਜਿਹੜੇ ਤੁਹਾਡੇ ਨਾਲ ਇੱਕ ਇਹ ਖੇਲਦੇ? ਦਰਸ਼ਾ ਸਿੰਘ ਦਰਸ਼ੂ, ਅੱਛਾ ਕਿਹਦਾ ਮੁੰਡਾ ਉਹ ਸੀ? ਖੜੋਂ ਕਿਹਦਾ ਹੈ ਇਹ ਮੈਨੂੰ ਨਹੀਂ ਪਤਾ। ਅੱਛਾ ਇੱਕ ਸੀ ਜਾਗਰ ਸਿੰਘ ਦਾ ਜਿੰਦੂ, ਅੱਛਾ ਤੇ ਉਹਨਾਂ ਨਾਮ ਮੈਨੂੰ ਆਈ ਖੇਡਦੇ ਸੀ ਰਲ ਕੇ ਕੌਡੀ ਜਾਂ ਅੱਛਾ ਥੋੜਾ ਥੋੜਾ ਖੇਡਣਾ ਜਾਂ ਖੁੱਤੇ ਖੇਡਣੀ ਹੂੰ ਕੌਡੀਆਂ ਨਾਲ ਅੱਛਾ ਅੱਛਾ ਆਪਸ ਵਿੱਚ ਖੇਲਦੇ ਹੁੰਦੇ ਆਪੇ ਸੀ। ਖੇਡਦੇ ਹੁੰਦੇ ਰਲ ਕੇ। ਸਹੀ ਹੋ ਗਿਆ। ਬਹੁਤ ਜਾਂ ਬਾਲਾਂ ਖੇਡਿਆ ਬਾਹਰ ਮੁੰਡੇ ਖੇਡਿਆ ਅਸੀਂ ਤਗੜੇ ਨੂੰ ਅੱਛਾ ਤਗੜੇ ਤੋਂ ਸਹੀ ਹੋ ਗਿਆ। ਜਿਹੜੇ ਮਾਲ ਤੇ ਆਪੇ ਅੱਛਾ ਮਾਲ ਵੀ ਚਾਰਦੇ ਹੁੰਦੇ ਸੀ? ਔਰ ਆਹ ਮਾਲ ਚਾਰ ਜਾਣਗੇ। ਤੇ ਮੈਂ ਹੌਲਾ ਜਿਹਾ ਜਦੋਂ ਮੈਂ ਕਬਰਾਂ ਦਾ ਮਾਲ ਲੈ ਗਿਆ, ਇੱਕ ਸਿੱਖ ਆਇਆ ਬਾਬਾ ਜਿਹਾ ਵਡੇਰਾ ਜਿਹਾ, ਉਹ ਮੈਂ ਨਿੱਕੀ ਮਾਰੀ ਚੰਡ, ਹੂੰ ਉਹਦਾ ਆਖਿਆ ਡੰਗਰ ਆਇਆ ਪਿੰਡ ਕੋ ਸਿੱਖ ਮਾਰ ਛੜੀ ਦਾ। ਅੱਛਾ ਮੈਂ ਡੰਗਰ ਭਜਾ ਲੈ, ਮੇਰਾ ਪਿਓ ਦਾ ਡੰਗਰ ਭਜਾ ਲੈ। ਮੈਂ ਆਖਿਆ ਬਾਬਾ ਇਹ ਉਹ ਪੁੱਛਾ ਜਾ ਸਿੱਖ ਪੈਂਦੇ ਆ ਬੜੇ ਉਹ ਇਕੱਠੇ ਮੈਨੂੰ ਕਰਨਾ। ਮਾਰੀ ਚੰਡ ਆ ਗਿਆ ਪਿਛਾ ਟੁਰ ਜਾ ਤੇਰੇ ਕੋ ਮਾਰ ਛੜੀ ਦਾ। ਮੈਂ ਡੰਗਰ ਲੈ ਪੁੱਤਰ ਬਾਹਰ ਜੋ ਗੱਡੇ ਖੋਲ ਲੈ, ਫਿਰ ਮੈਂ ਨਹੀਂ ਖੋਲੇ। ਸਹੀ ਉਹ 4-5 ਬੰਦਾ ਰਾ ਟੁਰਦੇ ਨਾਲ ਕੇ ਨਾ ਹੂੰ ਤੇ ਸਾਡਾ ਬਜ਼ੁਰਗਾਂ ਦੀ ਮਾਂ ਦੇ ਦੁੱਖਨ ਜੀ ਛੱਡ ਕੇ ਮਾਂ ਖਸਮਾ ਸਗਾ ਆਪ ਘਰ ਭੱਜ ਜਾਣਾ ਹੁੰਦਾ। ਹੂੰ ਬਾਹਰ ਦਲ ਜਾ ਰਿਹਾ ਤੂੰ ਘਰ ਭੱਜਣਾ ਜਾਣ ਉਦੋਂ ਦਾ ਕਾਲੀ ਨੇੜੀ ਚੱਲੀ ਸੀ। ਆਹੋ ਜੀ, ਉਹ ਸਾਡੇ ਬਿਨਾ ਕੋ ਆਇਆ ਅੱਲਾ ਰਹਿਮ ਕੇ ਨਾ ਤੇ ਨਾ ਸੀ ਨਥੇ ਆ ਗਏ ਨੇ ਸਹੀ ਹੋ ਲੱਗੇ ਗਿਆ। ਹੁੰਦਾ ਸੀ। ਨਾ ਪਿੰਡ ਦੇ ਉਹਨਾਂ ਨੂੰ ਮਾਰਿਆ, ਹੂੰ ਨਾ ਪਿੰਡ ਨੇ ਸਾਡਾ ਸਿੱਖਾਂ ਦੁੱਖ ਦਿੱਤਾ। ਸਹੀ ਸਲਾਮਤ ਗਏ ਬੜੇ ਨੇ। ਸਹੀ ਸਲਾਮਤ ਰਹਿ। ਅੱਜ ਜੋ ਤੁਹਾਡੀ ਉਹ ਵੀਡੀਓ ਵੇਖਣਗੇ, ਹੂੰ ਉਹ ਜਦੋਂ ਤੁਹਾਡੀ ਇਹ ਵੀਡੀਓ ਅਸੀਂ ਅਪਲੋਡ ਕਰਾਂਗੇ ਉਹ ਵੇਖਦੇ ਹੋਣਗੇ। ਅਸੀਂ ਹੁਣ ਜਾਗਰ ਸਿੰਘ ਨੂੰ ਪਛਾਣਦੇ ਰਹੇ, ਸਾਡੇ ਵੱਡੇ ਪਛਾਣਦੇ ਰਹੇ, ਸੋਹਣ ਸਿੰਘ ਨੂੰ ਪਛਾਣਦੇ ਰਹੇ, ਅੱਛਾ ਪਰ ਬਸ ਜਿਹੜੇ ਉਹ ਨਾਲ ਮਗਰ ਲੱਗੇ ਹਨ ਸ਼ੈਤਾਨ, ਹੂੰ ਉਹਨਾਂ ਮਾਰ ਕੇ ਸ਼ੈਤਾਨਾਂ ਬੜਾ ਨੇ ਮਨਾ ਕੀਤਾ। ਮਾਰ ਛੱਡਿਆ। ਸਹੀ। ਹੁਣ ਉਹ ਜਾਗਰ ਸਿੰਘ ਦੀ ਫੈਮਿਲੀ ਉੱਧਰ ਰਹਿੰਦੀ ਹੋਣੀ ਹੈ? ਇੱਕ ਮੁੰਡਾ ਮੈਨੂੰ ਸ਼ੱਕ ਹੋਣਾ ਹੈ ਉਹਦਾ, ਅੱਛਾ ਅਗਰ ਉਹਨਾਂ ਨਾਲ ਤੁਹਾਡਾ ਰਾਬਤਾ ਕਰਾਈਏ ਤੇ ਗੱਲ ਕਰੋਗੇ ਉਹਨਾਂ ਨਾਲ? ਕਰ ਲਾਂਗੇ, ਦਿਲ ਕਰਦਾ ਗੱਲ ਕਰਨ ਨੂੰ? ਕਰਦਾ। ਤੇ ਅਗਰ ਉਹ ਪਿੰਡ ਵੇਖਣ ਆਉਣ ਗੱਲ ਆਪਣਾ, ਇਹ ਆ ਜਾਣ ਜੋ ਸਦਕੇ ਆ ਜਾਣ, ਰੱਖੋਗੇ ਆਪਣੇ ਕੋਲ ਉਹਨਾਂ ਨੂੰ? ਰੱਖ ਲਾਂਗੇ, ਕੋਈ ਗੱਲ ਨਹੀਂ। ਵਾਹ ਜੀ ਵਾਹ। ਕਹਿੰਦੇ ਅੱਛਾ ਬਜ਼ੁਰਗੋ, ਜੇ ਇੱਥੇ ਹੁੰਦੇ ਉਹਨੂੰ ਰੋਟੀ ਪਾਣੀ ਦਿਓ ਰੱਖੋ, ਕੋਈ ਮੈਂ ਰੱਖ ਲਾ, ਸਾਡਾ ਕੀ ਖਾਣਾ, ਆਪਣੀ ਕਿਸਮਤ ਖਾਣੀ ਨੇ। ਆ ਕੋਈ ਗੱਲ ਤਾਂ ਕੀ ਉਹਨਾਂ ਦੇ ਘਰ ਕੱਚੇ ਹੁੰਦੇ ਸੀ ਜਾਗਰ ਸਿੰਘ ਕੇ ਜਾਂ? ਜਾਗਰ ਸਿੰਘ ਦੇ ਪੱਕੇ ਹਨ, ਅੱਛਾ ਦੂਜੇ ਜਿਹੜੇ ਬੂਟੇ ਵਾਲੇ ਘਰ ਹੈ ਹਨ ਬਰਕਾਰੇ ਕੇ ਕੋਈ ਪੱਕੇ ਨਹੀਂ ਸਾਰੇ ਪੱਕੇ ਪੂਰੇ ਹੋਏ ਦਰਮਿਆਨ ਜਾ ਕੇ ਆ ਤਾਂ ਮਕਾਨ ਤਾਂ ਕੰਮ ਸੀ। ਸੋਹਣੇ ਹਨ ਖੁੱਲੇ ਸਨ। ਉਹ ਜਾਗਰ ਸਿੰਘ ਦੀ ਜ਼ਮੀਨ ਕਿਹੜੇ ਬੰਨੇ ਸੀ? ਇਹ ਬੇਨ ਵਿੱਚ ਜ਼ਮੀਨ ਕੋਈ ਜਾਂ ਪੱਕੇ ਵਾਲਾ ਕੋਈ ਲਾਂਦੇ ਚ ਕੇ ਕਿਹੜਾ ਇਸਤੇਮਾਲ ਹੋਈ ਸੀ। ਇਸ ਤੋਂ ਬਾਅਦ ਜ਼ਮੀਨ ਸੀ ਦੇਨ ਵੀ ਸਾਰੇ ਪਿੰਡ ਇੱਕ ਦਾਜ ਕਿੰਦੀ ਆ ਕਿੱਲਾ ਮੇਰਾ, ਆ ਕਿੱਲਾ ਤੇਰਾ, ਇਹ ਮਾਨ ਰੋਡ ਇਹ ਹਿਸਾਬ ਨਾਲ ਸਹੀ ਹੋ ਗਿਆ ਸਹੀ ਹੋ ਗਿਆ। ਇਸ ਸਮੇਂ ਮਰੋ ਹੋਈ ਹੈ ਇਹ ਸਾਨ ਸਾਡੇ ਦੇ ਅੱਛਾ ਅੱਛਾ ਠੀਕ ਹੋ ਗਿਆ ਬਜ਼ੁਰਗੋ। ਇਨਸ਼ਾਅੱਲਾ ਅਗਰ ਉਹ ਮਿਹਰਬਾਨੀ ਫਿਰ ਚੰਗੀ। ਵੇਖਣਗੇ ਤੁਹਾਡਾ ਇੰਟਰਵਿਊ ਚਲੋ ਤੇ ਇਨਸ਼ਾਅੱਲਾ ਕੋਈ ਨਾ ਕੋਈ ਰਾਬਤਾ ਤੁਹਾਡਾ ਕਰਾਵਾਂਗੇ ਤੇ ਤੁਹਾਡੀ ਗੱਲ ਵੀ ਕਰਾਵਾਂਗੇ। ਹਾਂ। ਬਹੁਤ ਮਿਹਰਬਾਨੀ ਜੀ ਬਹੁਤ। ਤੇ ਅਲੀ ਮੁਹੰਮਦ ਦਾ ਪੁੱਤਰ ਵਿੱਚ ਹੈ ਵੀ ਨਾ, ਹਾਂਜੀ ਦੱਸ ਦਿਓ ਦੁਬਾਰਾ। ਤੇ ਉਹ ਜਾਣਦੇ ਨੇ, ਅਲੀ ਮੁਹੰਮਦ ਨੂੰ ਜਾਣਦੇ ਨੇ, ਬੌਲ ਨੂੰ ਜਾਣਦੇ ਨੇ, ਅੱਛਾ ਖੁਸ਼ੀ ਮੁਹੰਮਦ ਨੂੰ ਜਾਣਦੇ ਨੇ, ਹੂੰ ਦੁੱਲੇ ਕੇ ਆਉਂ ਜਾਣਦੇ, ਬੜੇ ਕਪੱਤੇ ਹੜਕਦੀ ਹੁੰਦੇ। ਅੱਛਾ 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 ਅੱਛਾ। ਆਪਸ ਵਿੱਚ ਲੜਾਈ ਝਗੜਾ ਤਾਂ ਨਹੀਂ ਸੀ ਹੁੰਦਾ ਕਦੀ? ਨਹੀਂ
ਨਿੱਕੀ ਮਨੁੰਦੀ ਨਹੀਂ ਪੈਂਦੀ ਵਾਸਤੇ ਥੋੜੀ ਬਾਤ ਹੁੰਦੀ ਰਹਿੰਦੀ ਹੈ ਪਿੰਡਾ ਨਾ ਖਾਸ ਕੋਈ ਨਹੀਂ ਸੀ ਉਂਝ ਪਿਆਰ ਮੁਹੱਬਤ ਉਹ ਸੀ ਪਿਆਰ ਨਾਲ ਸਹੀ ਹੋ ਗਿਆ ਇੱਕ ਜੇ ਦੀਦ ਬਾਵਾ ਕਰਦੇ ਹਨ ਚਲੋ ਜੀ ਹੁਣ ਇੱਕ ਵੇਖ ਇਹ ਗੱਲ ਹੈ ਕਿ ਜਿਹੜਾ ਦੋ ਤਰਾ ਜਿਹੜਾ ਪਿੰਡ ਦਾ ਉਹਨਾਂ ਤੇ ਬੜਾ ਮੰਨਦੇ ਹਨ ਸਿੱਖ ਸਾਡੇ ਨਾਲ ਚੋਖਾ ਮੰਨਦੇ ਹਨ ਅੱਛਾ ਭਾਵੇਂ ਉਹ ਮੁਸਲਮਾਨਾਂ ਦਾ ਹੋਵੇ ਤਾਂ ਭਾਵੇਂ ਹੋਵੇ ਮੁਸਲਮਾਨਾਂ ਦਾ ਭਾਵੇਂ ਕਿਦਾ ਭਾਂ ਸਾਈਦਾ ਹੋਵੇ ਭਾਵੇਂ ਕਿਦਾ ਹੋਵੇ ਦੋ ਤਰਾ ਆ ਗਿਆ ਭਾਈ ਬਸ ਸਾਡੇ ਤੋਂ ਉੱਚਾ ਭਾਈ ਹਾਂਜੀ ਨਾ ਕੋਈ ਵਾਹ ਜੀ ਵਾਹ ਏਡੇ ਚੰਗੇ ਹਨ ਹਯਾ ਸੀ ਨੋ ਦੋ ਸਾਰਿਆਂ ਕਰਦੇ ਹਯਾ ਬੜਾ ਹੈ। ਸਹੀ ਗੱਲ ਹੈ ਜੀ ਠੀਕ ਹੋ ਉਹ ਗਿਆ ਬਹੁਤ ਚੰਗਾ ਸੀ ਮਿਹਰਬਾਨੀ ਜੀ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।